ਉਹਨਾਂ ਸੈਂਟਰਸ ਦੇ ਵਿੱਚ ਇੱਕ ਐਜ਼ ਅ ਟਰਾਂਸਲੇਟਰ ਕੰਮ ਕਰਦਾ ਜਿਹੜਾ ਇੰਡੀਅਨ ਆ, ਉਹਨੇ AFP ਦੇ ਜਰਨਲਿਸਟ ਨੂੰ ਦੱਸਿਆ ਕਿ ਜਿਹੜਾ ਸਾਡੇ ਵਾਲਾ ਉਹਦੇ ਵਾਲਾ ਸੈਂਟਰ ਆ, ਉਹ ਸੈਂਟਰ ਦੇ ਵਿੱਚ ਪਿਛਲੇ ਕੁਛ ਦਿਨਾਂ ਦੇ ਵਿੱਚ ਉਹ ਕਹਿੰਦਾ ਕਿ 70 ਤੋਂ 100 ਇੰਡੀਅਨ ਜਿਹੜੇ ਆ ਉਹ ਇੱਥੇ ਮਤਲਬ ਭਰਤੀ ਹੋਏ ਆ ਰਸ਼ੀਆ ਦੀ ਫੋਰਸ ਵੱਲੋਂ ਲੜਨ ਵਾਸਤੇ। ਕਹਿੰਦੇ ਆ ਕਿ ਅਸੀਂ ਤਾਂ ਘੁੰਮਣ ਗਏ ਸੀ ਤੇ ਉੱਥੋਂ ਮਤਲਬ ਸਾਨੂੰ ਬੇਲਾਰੂਸ ਜਿਹੜਾ ਆ ਲੈ ਕੇ ਗਏ ਆ, ਜਿਹੜਾ ਰਸ਼ੀਆ ਦੇ ਨਾਲ ਮੁਲਕ ਰੱਖਦਾ ਜੀ, ਤੁਹਾਨੂੰ ਉੱਥੇ ਘੁਮਾ ਲਿਆਉਂਦੇ ਆ। ਉੱਥੋਂ ਅਸੀਂ ਫੜੇ ਗਏ ਤੇ ਉਹਨਾਂ ਨੇ ਸਾਨੂੰ ਰਸ਼ੀਆ ਨੂੰ ਵਾਪਸ ਭੇਜਤਾ ਤੇ ਰਸ਼ੀਆ ਦੀਆਂ ਅਥੋਰਿਟੀਜ਼ ਨੇ ਕਿਹਾ ਵੀ ਜਾਂ ਜੇਲ੍ਹ 'ਚ ਜਾਓ ਜਾਂ ਫਿਰ ਅਸੀਂ ਸਾਡੇ ਨਾਲ ਜੰਗ ਦੇ ਵਿੱਚ ਇੱਥੇ ਲੜੋ। ਪਰ ਉਹਦੇ ਤੇ ਜਿਹੜੀ ਇੰਡੀਅਨ ਅਥੋਰਿਟੀਜ਼ ਦੀ ਚੁੱਪੀ ਆ ਉਹ ਆਪਣੇ ਆਪ ਦੇ ਵਿੱਚ ਪ੍ਰੂਵ ਕਰ ਰਹੀ ਆ ਕਿ ਉਹਦੇ ਵਿੱਚ ਇੰਡੀਅਨ ਅਥੋਰਿਟੀਜ਼ ਦੀ ਸਹਿਮਤੀ ਆ। ਹੋ ਸਕਦਾ ਕਿ ਕੁਛ ਜਿਹੜੇ ਆ ਮਤਲਬ ਇਹ ਸਾਰੇ ਰੋਲੇ ਰੱਪੇ ਦੇ ਵਿੱਚ ਕੁਛ ਇੰਡੀਆ ਦੇ ਟ੍ਰੇਨਡ ਬੰਦੇ ਵੀ ਮਤਲਬ ਉੱਥੇ ਰਸ਼ੀਆ ਵੱਲੋਂ ਲੜਨ ਦੇ ਲਈ ਭੇਜੇ ਜਾ ਰਹੇ ਹੋਣ, ਜਿੱਥੇ ਇੰਡੀਆ ਕਹਿ ਰਿਹਾ ਕਿ ਅਸੀਂ ਦੁਨੀਆ ਦੀ ਇੱਕ ਵੱਡੀ ਇਕੋਨਮੀ ਆ, ਸਾਡੇ ਇੱਥੇ ਬੜੀ ਅਮੀਰੀ ਆ ਰਹੀ ਆ। ਵੀ ਇੰਡੀਆ ਦੇ ਲੋਕ ਹਾਲ ਤਾਂ ਇੱਥੋਂ ਤੱਕ ਪਹੁੰਚਿਆ ਵੀ ਆਹ ਭਾਵੇਂ ਇਜ਼ਰਾਈਲ ਹੋਵੇ ਜਿੱਥੇ ਇੱਕ ਬੰਦਾ ਹੁਣ ਮਰਿਆ ਵੀ ਆ ਇੰਡੀਆ ਦਾ। ਇੱਕ ਤਰ੍ਹਾਂ ਦੇ ਨਾਲ ਜਿਹੜੇ ਗਰੀਬ ਮੁਲਕ ਹੁੰਦੇ ਆ ਉਹਨਾਂ ਦੀ ਨਿਸ਼ਾਨੀ ਆ ਵੀ ਜੰਗ ਜਿੱਥੇ ਲੱਗੀ ਹੋਵੇ ਉੱਥੇ ਲੋਕ ਫਿਰ ਪੈਸਾ ਕਮਾਉਣ ਦੇ ਲਈ ਮਤਲਬ ਆਪਣੀ ਜਾਨ ਦਾ ਤੇ ਲਾ ਕੇ ਭੱਜਦੇ ਨੇ। ਜਿਹੜੇ ਆਪਣੇ ਸਿਟੀਜ਼ਨ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਇਜ਼ਰਾਈਲ ਨਾ ਜਾਓ ਜੀ, ਮਤਲਬ ਇੰਡੀਅਨ ਗਵਰਨਮੈਂਟ ਨੇ ਇਹ ਕਿਹਾ ਕਿ ਤੁਸੀਂ ਆਪਣੀ ਸੇਫਟੀ ਦਾ ਖਿਆਲ ਰੱਖੋ, ਤੁਸੀਂ ਜੰਗ ਵਾਲੀ ਜਿੱਥੇ ਜੰਗ ਲੱਗੀ ਆ ਉਹਨਾਂ ਥਾਵਾਂ ਵੱਲ ਨਾ ਜਾਓ ਪਰ ਇਜ਼ਰਾਈਲ ਜਾਓ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਜੋ ਭਾਰਤ ਦੀ ਨੀਤੀ ਹੈਗੀ ਹੈ, ਖਾਸ ਤੌਰ 'ਤੇ ਜਦੋਂ ਅਸੀਂ ਰਸ਼ੀਆ ਦੇ ਹਵਾਲੇ ਨਾਲ ਦੇਖਦੇ ਹਾਂ, ਰੂਸ ਅਤੇ ਯੂਕਰੇਨ ਦੀ ਜਿਹੜੀ ਜੰਗ ਚੱਲ ਰਹੀ ਹੈ ਅਤੇ ਇਜ਼ਰਾਈਲ ਅਤੇ ਹਮਾਸ ਦੇ ਵਿਚਾਲੇ ਗਜ਼ਾ ਦੇ ਵਿੱਚ ਜੋ ਇਸ ਵਕਤ ਕਨਫਲਿਕਟ ਦਾ ਜ਼ੋਨ ਬਣਿਆ ਹੋਇਆ ਆ। ਇਹ ਦੋਵੇਂ ਉਹ ਕਨਫਲਿਕਟ ਪੁਆਇੰਟ ਇਸ ਵਕਤ ਬਣੇ ਹੋਏ ਆ ਜਿੱਥੇ ਇੰਟਰਨੈਸ਼ਨਲੀ ਸਾਰੀ ਦੁਨੀਆ ਦਾ ਜਿਹੜੀਆਂ ਨਜ਼ਰਾਂ ਹੈਗੀਆਂ ਨੇ ਉੱਥੇ ਟਿਕੀਆਂ ਹੋਈਆਂ ਨੇ ਵੀ ਇਹ ਕਿਸ ਕਿਸਮ ਦੀ ਜਿਹੜੀ ਜੰਗ ਹੈ ਉਹ ਚੱਲ ਰਹੀ ਹੈ ਅਤੇ ਇਹਨੂੰ ਰੋਕਣ ਦੀ ਲੋੜ ਹੈ। ਪਰ ਭਾਰਤ ਦੇ ਪਰਸਪੈਕਟਿਵ ਤੋਂ ਅਸੀਂ ਬੀਤੇ ਦਿਨਾਂ ਦੇ ਵਿੱਚ ਜੋ ਦੋ ਅਹਿਮ ਖਬਰਾਂ ਸਾਹਮਣੇ ਆਈਆਂ ਨੇ, ਹਾਲਾਂਕਿ ਜਦੋਂ ਅਸੀਂ ਰਸ਼ੀਆ ਯੂਕਰੇਨ ਵਾਰ ਦੀ ਗੱਲ ਕਰਦੇ ਹਾਂ ਜਾਂ ਇਜ਼ਰਾਈਲ ਦੀ ਗੱਲ ਕਰਦੇ ਹਾਂ ਤਾਂ ਇਜ਼ਰਾਈਲ ਦੇ ਹਵਾਲੇ ਨਾਲ ਤੇ ਜਨਤਕ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਸੀ ਕਿ ਇੰਡੀਆ ਨੇ ਪੈਕਟ ਕੀਤਾ ਸੀ ਇਜ਼ਰਾਈਲ ਦੇ ਨਾਲ ਕਿ ਜਿਹੜੇ ਹੁਣ ਫਲਸਤੀਨੀ ਉੱਥੋਂ ਜਾ ਰਹੇ ਆ ਜਾਂ ਇਹਨਾਂ ਨੇ ਧੱਕੇ ਮਾਰ ਕੇ ਕੱਢੇ ਆ, ਮਾਰ ਮੁਕਾਏ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਉੱਥੇ ਇਜ਼ਰਾਈਲ ਨੂੰ ਲੋੜ ਹੈ ਹੁਣ ਆਪਣਾ ਇਨਫਰਾਸਟਰਕਚਰ ਡਿਵੈਲਪ ਕਰਨ ਦੇ ਲਈ ਅਤੇ ਗਾਹਾਂ ਦੀ ਗਾਹਾਂ ਉਹਦੇ ਤੋਂ ਵੀ ਅੱਗੇ ਵੱਧਦਿਆਂ ਜਿਹੜਾ ਉਹਨਾਂ ਦਾ ਜੰਗੀ ਸਾਜ਼ੋ ਸਮਾਨ ਹੈ ਉਹਦੀ ਮੈਨੂਫੈਕਚਰਿੰਗ ਦੇ ਲਈ ਅਤੇ ਉਹ ਸਾਰੇ ਪਾਰਟ ਦੇ ਲਈ ਜੰਗ ਦੇ ਵਿੱਚ ਵਰਕਫੋਰਸ ਦੇ ਤੌਰ ਦੇ ਉੱਤੇ ਜਿਹੜੀ ਉਹਨਾਂ ਦੀਆਂ ਲੋੜਾਂ ਹੈਗੀਆਂ ਨੇ ਉਹ ਪੂਰੀਆਂ ਕਰਨ ਦੇ ਲਈ ਜੋ ਭਾਰਤ ਨੇ ਪੈਕਟ ਕੀਤਾ ਸੀ 42,000 ਬੰਦੇ ਦੀ ਨੰਬਰ ਦੀ ਇੱਕ ਫਿਗਰ ਜੋ ਮੀਡੀਆ ਦੇ ਵਿੱਚ ਆਉਂਦੀ ਹੈ ਕਿ ਭਾਰਤ ਨੇ ਇਜ਼ਰਾਈਲ ਨੂੰ ਭੇਜਣ ਦਾ ਕਰਾਰ ਕੀਤਾ ਸੀ ਅਤੇ ਉਹਦੇ ਲਈ ਹਰਿਆਣਾ ਦੇ ਵਿੱਚ, ਉੱਤਰਾਖੰਡ ਦੇ ਵਿੱਚ ਜਿਹੜੇ ਆ ਰਿਕਰੂਟਿੰਗ ਸੈਂਟਰਸ ਖੋਲ੍ਹੇ ਗਏ ਕਿ ਬੰਦੇ ਇੱਥੋਂ ਰਿਕਰੂਟ ਕਰਕੇ ਇਜ਼ਰਾਈਲ ਭੇਜੇ ਗਏ ਆ ਇਸ ਕੰਮ ਦੇ ਲਈ। ਹੁਣ ਇਹ ਚੀਜ਼ ਇੱਕ ਨੋਨ ਫੈਕਟ ਹੈਗੀ ਆ। ਅਤੇ ਜਦੋਂ ਅਸੀਂ ਰਸ਼ੀਆ ਦੀ ਗੱਲ ਕਰਦੇ ਹਾਂ, ਰਸ਼ੀਆ ਯੂਕਰੇਨ ਵਾਰ ਦੀ ਗੱਲ ਕਰਦੇ ਹਾਂ, ਉੱਥੇ ਵੀ ਮਤਲਬ ਬੀਤੇ ਕੁਝ ਦਿਨਾਂ ਤੋਂ ਜਦੋਂ ਅਸੀਂ ਸੋਸ਼ਲ ਮੀਡੀਆ 'ਚ ਜਾਂ ਮੀਡੀਆ ਦੇ ਵਿੱਚ ਦੇਖ ਰਹੇ ਹਾਂ, ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿੱਥੇ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੁਝ 5-6 ਬੰਦਿਆਂ ਦੀ ਗਿਣਤੀ ਆਉਂਦੀ ਹੈ ਜਿਹਦੇ 'ਚੋਂ 4-5 ਪੰਜਾਬ 'ਚੋਂ ਦੱਸੇ ਜਾ ਰਹੇ ਆ ਅਤੇ 2 ਹਰਿਆਣੇ ਦੇ ਵਿੱਚੋਂ ਕਿ ਉਹਨਾਂ ਨੂੰ ਰਸ਼ੀਅਨ ਫੌਜ ਵੱਲੋਂ ਧੱਕੇ ਨਾਲ ਰਿਕਰੂਟ ਕੀਤਾ ਗਿਆ ਅਤੇ ਰਸ਼ੀਆ ਵੱਲੋਂ ਲੜਨ ਦੇ ਲਈ ਯੂਕਰੇਨ ਦੇ ਖਿਲਾਫ ਉਹਨਾਂ ਨੂੰ ਵਾਰ ਜ਼ੋਨ ਦੇ ਵਿੱਚ ਧੱਕਿਆ ਗਿਆ ਅਤੇ ਉਹ ਉੱਥੋਂ ਮੰਗ ਕਰ ਰਹੇ ਆ ਕਿ ਸਾਨੂੰ ਇੱਥੋਂ ਕੱਢਿਆ ਜਾਵੇ। ਸੋ ਇਸ ਵੀਡੀਓ ਦੇ ਸਰਫੇਸ ਹੋਣ ਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਰਤ ਦੇ ਵਿੱਚੋਂ ਬੰਦੇ ਉੱਥੇ ਵੀ ਜਾ ਰਹੇ ਆ ਯੂਕਰੇਨ ਦੇ ਵਿੱਚ, ਰਸ਼ੀਆ ਯੂਕਰੇਨ ਬਾਰਡਰ ਦੇ ਉੱਤੇ ਜਿੱਥੇ ਜੰਗ ਇਸ ਵਕਤ ਚੱਲ ਰਹੀ ਹੈ। ਜਦੋਂ ਥੋੜ੍ਹਾ ਜਿਹਾ ਮਤਲਬ ਇਹਨੂੰ ਡੀਟੇਲ ਦੇ ਵਿੱਚ ਜਾ ਕੇ ਦੇਖਿਆ ਅਤੇ ਉਹ ਵੀ ਸਮਝ ਆਉਂਦਾ ਕਿ ਰਸ਼ੀਆ ਅਤੇ ਓਵਰਆਲ ਵੱਡੇ ਪੱਧਰ ਦੇ ਉੱਤੇ ਰਿਕਰੂਟਮੈਂਟ ਸੈਂਟਰਸ ਉੱਥੇ ਖੁੱਲ੍ਹੇ ਹੋਏ ਆ ਅਤੇ ਉਹ ਹਰ ਹਰਬਾ ਵਰਤ ਰਹੇ ਆ ਕਿ ਲੋਕ ਸਾਡੇ ਨਾਲ ਆ ਕੇ ਸਾਡੀ ਜੰਗ ਦੇ ਵਿੱਚ ਸਾਡਾ ਸਾਥ ਦੇਣ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਰਸ਼ੀਅਨ ਫੌਜੀ ਆ ਉਹ ਵੀ ਇਸ ਸਾਰੀ ਜੰਗ ਦੇ ਵਿੱਚ ਮਾਰੇ ਗਏ ਆ। ਹੁਣ ਇੰਡੀਆ ਵੱਲੋਂ ਇਸ ਗੱਲ ਦੇ ਉੱਤੇ ਕੰਪਲੀਟਲੀ ਚੁੱਪ ਧਾਰੀ ਹੋਈ ਹੈ
ਜਦੋਂ ਅਸੀਂ ਦੇਖਦੇ ਹਾਂ ਤੇ ਨਾਲ ਹੀ ਨਾਲ ਜਦੋਂ ਇਸ ਸਾਰੇ ਪਾਰਟ ਦਾ, ਹਾਲਾਂਕਿ ਪੰਜਾਬ ਦੀ ਅੱਜ ਕੈਬਨਿਟ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੋਇਆ, ਜਿਹੜੇ ਮੰਤਰੀ ਹੈਗੇ ਆ ਉਹਨਾਂ ਨੇ ਜ਼ਿਕਰ ਕੀਤਾ ਕਿ ਜੀ ਅਸੀਂ ਸੈਂਟਰ ਦੀ ਜਿਹੜੀ ਮਿਨਿਸਟਰੀ ਹੈਗੀ ਆ ਉਹਨਾਂ ਦੇ ਨਾਲ ਇਨ ਟੱਚ ਹੈਗੇ ਆ। ਪਰ ਜਦੋਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ, ਜਿੱਥੇ ਇੱਕ ਪਾਸੇ ਚੁੱਪ ਧਾਰੀ ਹੋਈ ਹੈ, ਥੋੜ੍ਹਾ ਜਿਹਾ ਇਜ਼ਰਾਈਲ ਤੇ ਰਸ਼ੀਆ ਦੋਹਾਂ ਵਾਰ ਜ਼ੋਨਸ ਦੇ ਹਵਾਲੇ ਨਾਲ ਅਸੀਂ ਦੇਖੀਏ ਵੀ ਇਸ ਵਕਤ ਚੱਲ ਕੀ ਰਿਹਾ ਗਰਾਊਂਡ ਦੇ ਉੱਤੇ। ਬਿਲਕੁਲ ਅਮਰਸ਼ੀਰ ਸਿੰਘ ਜੀ, ਇਹ ਤੁਸੀਂ ਦੇਖੋ ਮਤਲਬ ਦੋਨੇ ਪਾਸੇ ਪੋਲੀਟਿਕਸ ਜਿਹੜੀ ਆ ਉਹਦੇ 'ਚ ਤੁਸੀਂ ਜਿਹੜੀ ਗੱਲ ਕਹੀ ਵੀ ਚੱਲ ਕੀ ਰਿਹਾ ਆ, ਮੈਂ ਮਤਲਬ ਡਿਟੇਲਸ ਵੀ ਤੁਹਾਨੂੰ ਦੱਸਦਾ। ਸਿਰਫ ਜਿਹੜੀ ਵੀਡੀਓ ਆਈ ਆ ਰਸ਼ੀਆ ਤੋਂ ਕੁਝ ਬੰਦਿਆਂ ਦੀ ਗੱਲ ਨਹੀਂ, ਮਤਲਬ ਇੱਕ ਬੜੀ ਡਿਟੇਲਡ ਜਿਹੜੀ ਆ ਰਿਪੋਰਟ ਫਰਾਂਸ ਦੀ ਜਿਹੜੀ ਏਜੰਸੀ ਫਰਾਂਸ ਪ੍ਰੈਸ ਆ, ਮਤਲਬ ਉਹਨਾਂ ਦੀ AFP ਦੀ ਬੜੀ ਡਿਟੇਲਡ ਰਿਪੋਰਟ ਆ ਇਹਦੇ 'ਤੇ ਕਿ ਕਿੰਨੇ ਲੋਕ ਜਿਹੜੇ ਭਾਰਤ ਤੋਂ ਆ ਉਹ ਰਸ਼ੀਆ ਦੇ ਵਿੱਚ ਜਿਹੜੀ ਵਾਰ ਫਰੰਟ ਆ ਉਹਦੇ ਤੇ ਲੜ ਰਹੇ ਆ ਜੀ। ਤੇ ਮਤਲਬ ਪਰ ਇਹਦੇ 'ਚ ਦੇਖੋ ਇੰਟਰਸਟਿੰਗ ਗੱਲ ਇਹ ਆ ਵੀ ਇੱਕ ਪਾਸੇ ਇਜ਼ਰਾਈਲ ਜਿਹਦਾ ਅਲਾਈ US ਆ ਤੇ ਦੂਜੇ ਪਾਸੇ ਰਸ਼ੀਆ, ਮਤਲਬ ਤੇ ਯੂਕਰੇਨ ਜਿਹੜਾ ਹੈ, ਯੂਕਰੇਨ ਦਾ ਅਲਾਈ US ਆ, ਪਰ ਮਤਲਬ ਰਸ਼ੀਆ ਵਾਲੇ ਪਾਸੇ ਤੋਂ ਵੀ ਇੰਡੀਅਨਸ ਲੜ ਰਹੇ ਆ ਤੇ ਇੱਧਰ ਇਜ਼ਰਾਈਲ ਵਾਲੇ ਪਾਸੇ ਭਾਵੇਂ ਉਹ ਲੜ ਨਹੀਂ ਰਹੇ, ਪਰ ਜਿਹੜੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਵਾਰ ਦੇ ਟਾਈਮ ਦੇ ਵਿੱਚ ਮਤਲਬ ਬੈਕ ਐਂਡ ਤੇ ਸਪੋਰਟ ਹੁੰਦੀ ਆ, ਉਹਦੇ ਲਈ ਲੋਕ ਪ੍ਰੋਵਾਈਡ ਇੰਡੀਆ ਕਰ ਰਿਹਾ ਇਜ਼ਰਾਈਲ ਨੂੰ। ਤੇ ਮਤਲਬ ਇਹਦੇ ਪਿੱਛੇ ਕਹਾਣੀ ਕੀ ਆ, ਪਰ ਦੋਨਾਂ ਦੇ ਪਿੱਛੇ ਇੱਕ ਬੜੀ ਕਾਮਨ ਚੀਜ਼ ਆ। ਮਤਲਬ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਆ ਉਹਦੇ ਵਿੱਚ ਇੰਡੀਆ ਭਾਵੇਂ ਜਿੰਨਾ ਮਰਜ਼ੀ ਦਾਅਵਾ ਕਰੇ ਕਿ ਅਸੀਂ ਮਤਲਬ ਆਰਮਡ ਤੌਰ ਤੇ, ਇਕੋਨਮੀ ਦੇ ਤੌਰ ਤੇ, ਪ੍ਰੋਡਕਸ਼ਨ ਦੇ ਤੌਰ ਤੇ ਦੁਨੀਆ ਦੇ ਵਿੱਚ ਮਤਲਬ ਇੱਕ ਤਾਕਤਵਰ ਮੁਲਕ ਆ, ਪਰ ਰਿਐਲਿਟੀ ਇਹ ਆ ਕਿ ਇੰਡੀਆ ਦਾ ਜਿੰਨਾ ਅਸੀਂ ਕਹੀਏ ਵੀ ਇੰਡੀਆ ਦੇ ਵਿੱਚ ਲੋਕ ਨੇ ਸਿਰਫ ਲੇਬਰ ਆ, ਪਰ ਇੱਥੇ ਤੁਸੀਂ ਕਹੋ ਵੀ ਕੋਈ ਉਸ ਤਰ੍ਹਾਂ ਦੀ ਸਾਇੰਟੀਫਿਕ ਮਤਲਬ ਡਿਵੈਲਪਮੈਂਟ ਵਾਲੀ ਕੋਈ ਲੀਡਰਸ਼ਿਪ ਨਹੀਂ ਹੈਗੀ, ਜਾਂ ਕੋਈ ਇਹ ਆਪ ਡਿਵੈਲਪ ਨਹੀਂ ਕਰਦੇ, ਜਿਹਦੇ ਕਰਕੇ ਇਹਨਾਂ ਨੂੰ ਕਿਸੇ ਹੋਰ ਮੁਲਕ ਤੋਂ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹ ਲੈਣੀਆਂ ਪੈਂਦੀਆਂ, ਫਿਰ ਇਹ ਉਸ ਮੁਲਕ ਦੇ ਤਾਬੇਦਾਰ ਹੋ ਜਾਂਦੇ ਆ ਜੀ। ਇਹ ਇਸੇ ਤਰ੍ਹਾਂ ਹੋਇਆ ਕਿ ਇੰਡੀਆ ਦਾ ਡਿਫੈਂਸ ਜਿਹੜਾ ਆ ਉਹ ਮੋਸਟ ਆਫ ਦਾ ਇੰਡੀਅਨ ਡਿਫੈਂਸ ਇਨਫਰਾਸਟਰਕਚਰ ਜਿਹੜਾ ਆ ਉਹ ਰਸ਼ੀਆ ਦੇ ਉੱਤੇ ਡਿਪੈਂਡ ਕਰਦਾ ਹੈ। ਮਤਲਬ ਭਾਵੇਂ ਇੰਡੀਆ ਨੇ ਇੰਡੀਆ ਦਾ ਤੁਸੀਂ ਦੇਖੋ ਕਿੰਨਾ ਬਾਰਡਰ ਦੱਬ ਗਿਆ, ਪਰ ਚਾਈਨਾ ਦੇ ਸਾਹਮਣੇ ਇੰਡੀਆ ਖੁਸਕਿਆ ਨਹੀਂ। ਤੇ ਚਾਈਨਾ ਦੇ ਲਈ US ਦੇ ਨਾਲ ਭਾਵੇਂ ਸਟਰੋਂਗ ਅਲਾਇੰਸ ਇੰਡੀਆ ਨੂੰ ਚਾਹੀਦਾ ਸੀ, ਪਰ ਇੰਡੀਆ ਦੀ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਇੱਕ ਸਾਹ ਅੱਗ ਆ ਉਹ ਰਸ਼ੀਆ ਨੇ ਫੜੀ ਹੋਈ ਆ ਜੀ, ਕਿਉਂਕਿ ਇੰਡੀਆ ਦਾ ਜਿੰਨਾ ਡਿਫੈਂਸ ਆ ਸਾਰਾ, ਉਹਦਾ ਜਿੰਨਾ ਅਸੀਂ ਕਹਿ ਸਕਦੇ ਹਾਂ ਕਿ ਸਪੇਅਰ ਪਾਰਟ ਨੇ, ਹੋਰ ਸਾਰਾ ਮਟੀਰੀਅਲ ਆ, ਕਿਉਂਕਿ ਰਸ਼ੀਆ ਨੇ ਬਣਾਇਆ ਤੇ ਰਸ਼ੀਆ ਤੋਂ ਹੀ ਮਿਲਣਾ ਇਹਨਾਂ ਨੂੰ। ਤਾਂ ਕਰਕੇ ਇੰਡੀਆ ਆਪਣੇ ਉਸ ਅਲਾਈ ਨੂੰ ਨਹੀਂ ਛੱਡ ਸਕਦਾ, ਤੇ ਉਹ ਜਿਹੜੀ US ਤੇ ਰਸ਼ੀਆ ਦੇ ਦਰਮਿਆਨ ਜਿਹੜੀ ਉਹਦੀ ਫੋਰਨ ਪੋਲਿਸੀ ਆ ਉਹ ਜਿਵੇਂ ਉਲਝ ਕੇ ਰਹਿ ਗਈ, ਅਸੀਂ ਸਾਰਾ ਦੇਖ ਰਹੇ ਹਾਂ। ਤੇ ਇਸ ਤੋਂ ਇਲਾਵਾ ਜਿਹੜਾ ਇਜ਼ਰਾਈਲ ਆ, ਭਾਵੇਂ ਇੰਡੀਆ ਨੇ ਅਸੀਂ ਦੇਖਿਆ ਕਿ ਜਿਹੜੀ ਇੰਡੀਆ ਦੀ ਆਪਣੀ ਪਿਛਲੇ ਕਈ ਦਹਾਕਿਆਂ ਤੋਂ ਫੋਰਨ ਪੋਲਿਸੀ ਰਹੀ ਆ ਉਹ ਪੈਲਸਤੀਨ ਦੀ ਸਪੋਰਟ ਵਾਲੀ ਰਹੀ ਆ ਜੀ, ਪਰ ਇਸ ਵਾਰ ਜਦੋਂ ਇਹ ਜੰਗ ਸ਼ੁਰੂ ਹੋਈ ਤਾਂ ਇੱਕ ਵਾਰ ਇੰਡੀਆ ਦੀ ਜਿਹੜੀ ਅਸੀਂ ਉਹ ਸਾਰੀ ਕਹਿ ਸਕਦੇ ਹਾਂ ਕਿ ਹਿੰਦੂਤਵਾ ਦੀ ਡਿਜੀਟਲ ਫੋਰਸ ਆ, ਉਹਨੇ ਜਿਵੇਂ ਇਜ਼ਰਾਈਲ ਨੂੰ ਸਪੋਰਟ ਕੀਤਾ ਤੇ ਐਂਟੀ ਪੈਲਸਤੀਨ ਉਹਦੇ ਕਮੈਂਟਸ ਆਏ। ਤੇ ਉਸ ਤੋਂ ਇਲਾਵਾ ਮੋਦੀ ਨੇ ਵੀ ਜਿਵੇਂ ਪਹਿਲਾਂ ਇੱਕ ਵਾਰ ਇਜ਼ਰਾਈਲ ਦੇ ਸਮਰਥਨ ਦੇ ਵਿੱਚ ਅਸੀਂ ਦੇਖਿਆ ਕਿ ਸਪੋਰਟ ਕੀਤੀ ਇਜ਼ਰਾਈਲ ਦੀ, ਪਰ ਬਾਅਦ ਵਿੱਚ ਫਿਰ ਨਿਊਟਰਲ ਕਰ ਲਿਆ ਇੰਡੀਆ ਨੇ ਆਪਣਾ ਸਟੈਂਡ ਜਿਹੜਾ ਆ ਵੀ ਉਹ ਪੈਲਸਤੀਨ ਦੇ ਪੱਖ 'ਚ ਵੀ ਬੋਲ ਕੇ। ਪਰ ਇਹ ਆ ਵੀ ਇਸ ਸਾਰੇ ਸਮੇਂ ਦੇ ਵਿੱਚ ਹੁਣ ਇੰਡੀਆ ਜਿਹੜੀ ਇਹ ਵੀ ਆਪਣੀ ਪੁਰਾਣੀ ਫੋਰਨ ਪੋਲਿਸੀ ਸੀ ਉਹ ਤੋਂ ਥਿੜਕਦਾ ਨਜ਼ਰ ਆਇਆ ਤੇ ਇਜ਼ਰਾਈਲ ਦੇ ਪੱਖ 'ਚ ਖੜਦਾ ਨਜ਼ਰ ਆ ਰਿਹਾ। ਉਹਦਾ ਸਭ ਤੋਂ ਵੱਡਾ ਸਬੂਤ ਇਹੀ ਆ ਜਿਹੜੇ ਬੰਦੇ ਉਹ ਭੇਜ ਰਿਹਾ ਹੈ ਇਸ ਟਾਈਮ ਕਨਫਲਿਕਟ ਦੇ ਟਾਈਮ ਦੇ ਵਿੱਚ ਉੱਥੇ ਇਜ਼ਰਾਈਲ ਦੀ ਸਪੋਰਟ ਦੇ ਲਈ। ਤਾਂ ਉਹਦੇ ਪਿੱਛੇ ਕਾਰਨ ਇਹ ਆ ਕਿ ਇਜ਼ਰਾਈਲ ਮਤਲਬ ਤੁਸੀਂ ਦੇਖੋ ਵੀ ਜਿਹੜਾ ਦੂਜੇ ਪਾਸੇ ਰਸ਼ੀਆ ਦਾ ਇੰਟਰਸਟ ਉੱਧਰ ਅਸੀਂ ਸਾਰੀ ਦੁਨੀਆ ਕਹਿ ਰਹੀ ਆ ਵੀ ਜਿਹੜੇ ਅਰਬ ਕੰਟਰੀਜ਼ ਨੇ ਇਜ਼ਰਾਈਲ ਦੀ ਸਪੋਰਟ ਕਰਕੇ ਇੰਡੀਆ ਅਰਬ ਕੰਟਰੀਜ਼ ਦੇ ਨਾਲ ਆਪਣੇ ਰਿਲੇਸ਼ਨ ਖਰਾਬ ਕਰ ਰਿਹਾ, ਜਿਹੜੇ ਕਿ ਉਹਦੇ ਲਈ ਬੜੇ ਇੰਪੋਰਟੈਂਟ ਆ ਉਹਦੀ ਫੋਰਨ ਪੋਲਿਸੀ ਦੇ ਲਈ ਜੀ। ਪਰ ਉਹ ਕਰ ਕਿਉਂ ਰਿਹਾ? ਕਿਉਂਕਿ ਉਹਦੀ ਇੱਥੇ ਵੀ ਮਜਬੂਰੀ ਆ, ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ 10 ਸਾਲਾਂ ਦੇ ਵਿੱਚ 10-15 ਸਾਲਾਂ ਦੇ ਵਿੱਚ ਇੰਡੀਆ ਦਾ ਜਿੰਨਾ ਇੰਟੈਲੀਜੈਂਸ ਆਪਰੇਟਰਸ ਆ ਸਾਰਾ ਉਹ ਸਾਰਾ ਹੀ ਇਜ਼ਰਾਈਲ ਦੇ ਉੱਤੇ ਡਿਪੈਂਡ ਆ। ਮਤਲਬ ਜਿੰਨਾ ਇਹਨਾਂ ਦਾ ਇੰਟੈਲੀਜੈਂਸ ਦਾ ਸਿਸਟਮ ਆ ਉਹ ਸਾਰਾ ਇਜ਼ਰਾਈਲ ਮੇਡ ਆ ਤੇ ਉਹ ਸਾਰਾ ਇਜ਼ਰਾਈਲ ਦੇ ਕੰਟਰੋਲ 'ਚ ਆ। ਇਸ ਕਰਕੇ ਮਤਲਬ ਇੰਡੀਆ ਜਿਹੜਾ ਆ ਅਸੀਂ ਕਹਿ ਸਕਦੇ ਅੱਜ ਭਾਵੇਂ ਉਹ ਬਾਹਰੋਂ ਇਹ ਦਿਖਾ ਰਿਹਾ ਕਿ ਮੈਂ ਬਹੁਤ ਸਟਰੋਂਗ ਪੋਜੀਸ਼ਨ 'ਚ ਆ, ਮੈਂ ਆਪਣੀ ਪੋਲਿਸੀ ਆਪ ਨਿਰਧਾਰਿਤ ਕਰਦਾ ਆ, ਆਪ ਤੈਅ ਕਰਦਾ, ਪਰ ਇਹੋ ਜਿਹਾ ਕੁਛ ਨਹੀਂ।
ਇੰਡੀਆ ਜਿਹੜਾ ਆ ਉਹ ਇਸ ਟਾਈਮ ਜੇ ਫੋਰਨ ਪਾਲਿਸੀ ਦੀ ਗੱਲ ਕਰਨੀ ਹੋਵੇ ਤਾਂ ਉਹ ਪੂਰੀ ਤਰ੍ਹਾਂ ਫਸਿਆ ਹੋਇਆ ਹੈ, ਚਾਰੇ ਪਾਸਿਆਂ ਤੋਂ ਘਿਰਿਆ ਹੋਇਆ। ਤੇ ਹੁਣ ਦੂਜੇ ਪਾਸੇ ਮੈਂ ਜਿਹੜੀ ਉਹਦੀ ਡਿਟੇਲਸ ਨੇ ਉਹਦੇ ਤੇ ਆਉਣਾ ਕਿ ਇਹ ਜਿਹੜੀ AFP ਦੀ ਖਬਰ ਆ, ਇਹਨੂੰ ਮਾਸਕੋ ਟਾਈਮ ਨੇ AFP ਦੇ ਹਵਾਲੇ ਨਾਲ ਛਾਪਿਆ ਆ, ਜਿਹੜੀ ਮੈਂ ਮਤਲਬ ਪੜ੍ਹੀ ਆ ਜੀ। ਉਹਦੇ ਵਿੱਚ ਉਹ ਦੱਸਦੇ ਆ ਕਿ ਉਹਨਾਂ ਨੇ AFP ਨੇ ਇੱਕ ਜਿਹੜਾ ਇੰਡੀਅਨ ਟਰਾਂਸਲੇਟਰ ਆ ਜਿਹੜਾ ਕਿ ਰਸ਼ੀਆ ਦੇ ਵਿੱਚ ਕੰਮ ਕਰ ਰਿਹਾ, ਜਿਹੜੇ ਰਸ਼ੀਆ ਨੇ ਕਿਉਂਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰਿਕਰੂਟਮੈਂਟ ਸੈਂਟਰਸ ਖੋਲ੍ਹੇ ਆ ਜਿਹਦੇ ਵਿੱਚ ਉਹ ਜਿਹੜੇ ਹੋਰ ਮੁਲਕਾਂ ਦੇ ਲੋਕ ਨੇ ਉਹਨਾਂ ਨੂੰ ਰਿਕਰੂਟ ਕਰਦੇ ਆ ਆਪਣੀ ਆਰਮੀ ਦੇ ਵਿੱਚ ਕੰਮ ਕਰਨ ਦੇ ਲਈ। ਤੇ ਉਹਨਾਂ ਸੈਂਟਰਸ ਦੇ ਵਿੱਚ ਇੱਕ ਐਜ਼ ਅ ਟਰਾਂਸਲੇਟਰ ਕੰਮ ਕਰਦਾ ਜਿਹੜਾ ਇੰਡੀਅਨ ਆ, ਉਹਨੇ AFP ਦੇ ਜਰਨਲਿਸਟ ਨੂੰ ਦੱਸਿਆ ਕਿ ਜਿਹੜਾ ਸਾਡੇ ਵਾਲਾ ਉਹਦੇ ਵਾਲਾ ਸੈਂਟਰ ਆ, ਉਹ ਸੈਂਟਰ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਉਹ ਕਹਿੰਦਾ ਕਿ 70 ਤੋਂ 100 ਇੰਡੀਅਨ ਜਿਹੜੇ ਆ ਉਹ ਇੱਥੇ ਮਤਲਬ ਭਰਤੀ ਹੋਏ ਆ ਰਸ਼ੀਆ ਦੀ ਫੋਰਸ ਵੱਲੋਂ ਲੜਨ ਵਾਸਤੇ। ਤੇ ਇਸ ਤਰ੍ਹਾਂ ਦੇ ਕਿੰਨੇ ਹੀ ਸੈਂਟਰ, ਰਸ਼ੀਆ ਇੰਨਾ ਵੱਡਾ ਆ ਤੇ ਉਹਦੇ ਵਿੱਚ ਹਰ ਸ਼ਹਿਰ ਦੇ ਵਿੱਚ ਲਗਭਗ ਇਸ ਤਰ੍ਹਾਂ ਦੇ ਸੈਂਟਰਸ ਜਿਹੜੇ ਆ ਖੁੱਲੇ ਹੋਏ ਆ ਤੇ ਉਹਨਾਂ ਦੇ ਵਿੱਚ ਇੰਡੀਅਨਸ ਜਿਹੜੇ ਆ ਉਹ ਜਾ ਕੇ ਭਰਤੀ ਹੋ ਰਹੇ ਆ। ਤੇ ਕੁਛ ਜਿਹੜੇ ਪੰਜਾਬ ਦੇ ਅਸੀਂ ਦੇਖਿਆ ਵੀ ਜਿਹੜੇ ਮੁੰਡੇ ਸੀ, ਕਿਹਾ ਜਾ ਰਿਹਾ ਕਿ 7 ਮੁੰਡੇ ਨੇ, ਉਹਨਾਂ 'ਚ 5 ਪੰਜਾਬ ਦੇ ਨੇ, 2 ਹਰਿਆਣੇ ਦੇ ਨੇ, ਜਿਨ੍ਹਾਂ ਦੀ ਵੀਡੀਓ ਜਨਤਕ ਹੋਈ ਆ, ਜਿਸ ਤੋਂ ਬਾਅਦ ਇਹ ਮਾਮਲਾ ਉੱਭਰਿਆ ਆ ਜੀ, ਜਿਹਦੇ ਵਿੱਚ ਕਹਿੰਦੇ ਆ ਕਿ ਅਸੀਂ ਤਾਂ ਘੁੰਮਣ ਗਏ ਸੀ ਤੇ ਉੱਥੋਂ ਮਤਲਬ ਸਾਨੂੰ ਬੇਲਾਰੂਸ ਜਿਹੜਾ ਆ ਲੈ ਕੇ ਗਏ ਆ, ਜਿਹੜਾ ਰਸ਼ੀਆ ਦੇ ਨਾਲ ਮੁਲਕ ਰੱਖਦਾ ਜੀ, ਤੁਹਾਨੂੰ ਉੱਥੇ ਘੁਮਾ ਲਿਆਉਂਦੇ ਆ। ਉੱਥੋਂ ਅਸੀਂ ਫੜੇ ਗਏ ਤੇ ਉਹਨਾਂ ਨੇ ਸਾਨੂੰ ਰਸ਼ੀਆ ਨੂੰ ਵਾਪਸ ਭੇਜਤਾ ਤੇ ਰਸ਼ੀਆ ਦੀਆਂ ਅਥਾਰਟੀਜ਼ ਨੇ ਕਿਹਾ ਵੀ ਜਾਂ ਜੇਲ੍ਹ 'ਚ ਜਾਓ ਜਾਂ ਫਿਰ ਅਸੀਂ ਸਾਡੇ ਨਾਲ ਜੰਗ ਦੇ ਵਿੱਚ ਇੱਥੇ ਲੜੋ। ਤੇ ਉਹਦੇ ਲਈ ਬਕਾਇਦਾ ਉਹਨਾਂ ਨੂੰ ਆਈ ਥਿੰਕ ਕੁਛ ਦਿਨਾਂ ਦੀ ਜਿਹੜੀ ਆ ਟ੍ਰੇਨਿੰਗ ਵੀ ਦਿੱਤੀ ਗਈ, ਆਰਮਡ ਟ੍ਰੇਨਿੰਗ ਦਿੱਤੀ ਗਈ ਆ ਉਹ ਲੜਨ ਦੇ ਲਈ। ਤੇ ਇਸ ਤਰ੍ਹਾਂ ਮਤਲਬ ਰਸ਼ੀਆ ਦੀ ਕਿਉਂਕਿ ਕਾਫੀ ਕੈਜੂਅਲਟੀਜ਼ ਹੋ ਰਹੀਆਂ ਨੇ, ਉਹ ਹੁਣ ਹੋਰ ਮੁਲਕਾਂ ਤੋਂ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਮਰਸਨਰੀਜ਼ ਵੀ ਜਿਹੜੇ ਆ ਉਹ ਰਸ਼ੀਆ ਵੱਲੋਂ ਲੜ ਰਹੇ ਆ। ਤੇ ਪਰ ਉਹਦਾ ਕੋਈ ਅੰਕੜਾ ਹਜੇ ਤੱਕ ਸਾਹਮਣੇ ਨਹੀਂ ਆਇਆ। ਪਰ ਜਿਹੜਾ ਸਾਡਾ ਫੋਕਸ ਆ ਉਹ ਇਸ ਗੱਲ ਤੇ ਆ ਕਿ ਇੰਡੀਅਨ ਜਿਹੜੇ ਆ ਉਹ ਇਹ ਤਾਂ ਹੁਣ ਮੁੰਡਿਆਂ ਦੀ ਵੀਡੀਓ ਆਉਣ ਤੋਂ ਬਾਅਦ ਇਹ ਰੌਲਾ ਪਿਆ ਜੀ। ਇਸ ਤੋਂ ਲੰਮੇ ਸਮੇਂ ਤੋਂ ਕਿਉਂਕਿ ਜੰਗ ਲੱਗੀ ਨੂੰ ਬਹੁਤ ਸਮਾਂ ਹੋ ਗਿਆ ਤੇ ਜਿਹੜੇ ਇੰਡੀਅਨ ਸਿਟੀਜ਼ਨ ਆ ਉਹ ਜਾ ਕੇ ਉੱਥੇ ਰਸ਼ੀਆ ਦੇ ਵੱਲੋਂ ਲੜ ਰਹੇ ਆ ਹਥਿਆਰ ਚੁੱਕ ਕੇ ਯੂਕਰੇਨ ਦੇ ਖਿਲਾਫ। ਤੇ ਇਸ ਗੱਲ ਦਾ ਇਹ ਹੋ ਨਹੀਂ ਸਕਦਾ ਕਿ ਇੰਡੀਅਨ ਅਥਾਰਟੀਜ਼ ਨੂੰ ਨਾ ਪਤਾ ਹੋਵੇ। ਜਿਹੜੀ ਤੁਸੀਂ ਗੱਲ ਕਹੀ ਆ ਫਿਰ ਉਹਦੇ ਤੇ ਜਿਹੜੀ ਇੰਡੀਅਨ ਅਥਾਰਟੀਜ਼ ਦੀ ਚੁੱਪੀ ਆ ਉਹ ਆਪਣੇ ਆਪ ਦੇ ਵਿੱਚ ਪ੍ਰੂਵ ਕਰ ਰਹੀ ਆ ਕਿ ਉਹਦੇ ਵਿੱਚ ਇੰਡੀਅਨ ਅਥਾਰਟੀਜ਼ ਦੀ ਸਹਿਮਤੀ ਆ। ਤੇ ਜਿਹੜੇ ਇਹ ਬੰਦੇ ਉੱਥੇ ਜਾ ਰਹੇ ਆ ਲੜਨ ਵਾਸਤੇ, ਉਹਨਾਂ ਨੂੰ ਹਾਲਾਂਕਿ ਸਿੱਧੀ ਰਿਕਰੂਟਮੈਂਟ ਨਹੀਂ ਕੀਤੀ ਜਾ ਰਹੀ। ਹੋ ਸਕਦਾ ਕਿ ਕੁਛ ਜਿਹੜੇ ਆ ਮਤਲਬ ਇਹ ਸਾਰੇ ਰੋਲੇ ਰੱਪੇ ਦੇ ਵਿੱਚ ਕੁਛ ਇੰਡੀਆ ਦੇ ਟ੍ਰੇਨਡ ਬੰਦੇ ਵੀ ਮਤਲਬ ਉੱਥੇ ਰਸ਼ੀਆ ਵੱਲੋਂ ਲੜਨ ਦੇ ਲਈ ਭੇਜੇ ਜਾ ਰਹੇ ਹੋਣ। ਪਰ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਭਰਮ ਖੜਾ ਕੀਤਾ ਗਿਆ ਕਿ ਜਿਹਦੇ ਲਈ ਫਿਰ ਇੱਕ ਗੇਮ ਖੇਡੀ ਗਈ ਆ ਵੀ ਕੁਛ ਜਿਹੜੇ ਮਤਲਬ ਏਜੰਟਸ ਹੁੰਦੇ ਆ ਉਹ ਐਡਵਰਟੀਜ਼ਮੈਂਟ ਕਰਦੇ ਆ ਕਿ ਰਸ਼ੀਆ ਦੇ ਵਿੱਚ ਜਿਹੜੀਆਂ ਆਰਮੀ ਆ ਉਹਨੂੰ ਸਪੋਰਟ ਵਰਕਰਸ ਦੀ ਲੋੜ ਆ ਜੀ, ਤੇ ਤੁਸੀਂ ਉੱਥੇ ਮਤਲਬ ਜਾ ਕੇ ਪੈਸੇ ਕਮਾ ਸਕਦੇ ਹੋ। ਤੇ ਉਸ ਚੱਕਰ ਦੇ ਵਿੱਚ ਫਿਰ ਕਿਹਾ ਜਾ ਰਿਹਾ ਕਿ ਕੁਛ ਜਿਹੜੇ ਇੰਡੀਅਨ ਨੇ ਉਹ ਆਪਣੀ ਜਾਨ ਦਾ ਤੇ ਲਾ ਕੇ ਤੇ ਉੱਥੇ ਜਾ ਰਹੇ ਆ। ਮਤਲਬ ਕਿ ਜਿੱਥੇ ਇੰਡੀਆ ਕਹਿ ਰਿਹਾ ਕਿ ਅਸੀਂ ਦੁਨੀਆ ਦੀ ਇੱਕ ਵੱਡੀ ਇਕੋਨਮੀ ਆ, ਸਾਡੇ ਇੱਥੇ ਬੜੀ ਅਮੀਰੀ ਆ ਰਹੀ ਆ, ਵੀ ਇੰਡੀਆ ਦੇ ਲੋਕ ਹਾਲ ਤਾਂ ਇੱਥੋਂ ਤੱਕ ਪਹੁੰਚਿਆ ਵੀ ਆਹ ਭਾਵੇਂ ਇਜ਼ਰਾਈਲ ਹੋਵੇ ਜਿੱਥੇ ਇੱਕ ਬੰਦਾ ਹੁਣ ਮਰਿਆ ਵੀ ਆ ਇੰਡੀਆ ਦਾ ਜੀ ਪਿਛਲੇ ਦਿਨਾਂ ਦੇ ਵਿੱਚ, ਤੇ ਇੱਥੇ ਰਸ਼ੀਆ ਦੇ ਵਿੱਚ ਮਤਲਬ ਉੱਥੇ ਪੈਸੇ ਕਮਾਉਣ ਦੇ ਲਈ ਜਾ ਰਹੇ ਆ। ਵੀ ਇੱਕ ਤਰ੍ਹਾਂ ਦੇ ਨਾਲ ਜਿਹੜੇ ਗਰੀਬ ਮੁਲਕ ਹੁੰਦੇ ਆ ਉਹਨਾਂ ਦੀ ਨਿਸ਼ਾਨੀ ਆ ਵੀ ਜੰਗ ਜਿੱਥੇ ਲੱਗੀ ਹੋਵੇ ਉੱਥੇ ਲੋਕ ਫਿਰ ਪੈਸਾ ਕਮਾਉਣ ਦੇ ਲਈ ਮਤਲਬ ਆਪਣੀ ਜਾਨ ਦਾ ਤੇ ਲਾ ਕੇ ਭੱਜਦੇ ਨੇ। ਬਲਕਿ ਗੁਜਰਾਤ ਵਰਗੀ ਸਟੇਟ ਤੋਂ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਕਿ ਕਿਵੇਂ ਜਿਹੜੇ ਪਰਿਵਾਰ ਨੇ ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ US ਵਰਗੀਆਂ ਕੰਟਰੀਜ਼ ਦੇ ਵਿੱਚ ਅਸਾਈਲਮ ਲੈਣ ਦੇ ਲਈ ਕਿੰਨੇ ਔਖੇ ਰਾਹਾਂ ਤੋਂ ਲੰਘ ਕੇ ਜਿਹੜਾ ਆ ਇਹਨਾਂ ਮੁਲਕਾਂ ਦੇ ਵਿੱਚ ਪਹੁੰਚਦੇ ਆ। ਤੇ ਇੰਡੀਆ ਦੀ ਜਿਹੜੀ ਇਕੋਨਮੀ ਆ ਜਾਂ ਉੱਥੋਂ ਦੀ ਡਿਵੈਲਪਮੈਂਟ ਆ ਉਹਦਾ ਅੰਦਾਜ਼ਾ ਤੁਸੀਂ ਅੰਬਾਨੀ ਦੇ 1000 ਕਰੋੜ ਦੇ ਵਿਆਹ ਤੋਂ ਨਹੀਂ ਲਾ ਸਕਦੇ ਜੀ। ਉਹਦੇ ਲਈ ਤੁਹਾਨੂੰ ਉਹ ਮੁਹੱਲੇ, ਉਹ ਗਲੀਆਂ ਦੇਖਣੀਆਂ ਪੈਣੀਆਂ ਵੀ ਜਦੋਂ ਕੋਈ ਫੋਰਨ ਡਿਗਨਿਟਰੀ ਇੰਡੀਆ ਵਿਜ਼ਿਟ ਕਰਦਾ ਤਾਂ ਫਿਰ ਜਿਨ੍ਹਾਂ ਦੇ ਆਲੇ ਦੁਆਲੇ ਜਿਹੜੀਆਂ RG ਟੈਂਪਰੇਰੀ ਕੰਧਾਂ ਖੜੀਆਂ ਕਰਦੀ ਹੈ ਇੰਡੀਅਨ ਸਟੇਟ, ਵੀ ਇਹ ਦੁਨੀਆ ਨੂੰ ਦੇਖਣਾ ਜਾਣ ਵੀ ਜਿਹੜੇ ਸਾਡੇ ਲੋਕ ਇੱਥੇ ਮਤਲਬ ਉਹ ਕੱਚੀਆਂ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿੰਦੇ, ਵੀ ਜਿੱਥੇ ਲੋਕਾਂ ਨੂੰ ਅੱਜ ਤੱਕ ਜਦੋਂ ਮਤਲਬ ਇੰਡੀਆ ਦਾਅਵਾ ਕਰਦਾ ਕਿ ਅਸੀਂ ਮਤਲਬ ਚੰਦ ਤੇ ਪਹੁੰਚ ਗਏ ਹਾਂ ਜਾਂ ਅਸੀਂ ਮਤਲਬ ਸਪੇਸ ਦੇ ਵਿੱਚ ਜਾ ਰਹੇ ਹਾਂ, ਪਰ ਉੱਥੇ ਇੰਡੀਆ ਦੀ ਜਿਹੜੀ ਦੁਨੀਆ ਦਾ ਸਭ ਤੋਂ ਵੱਡਾ ਪੋਪੂਲਸ ਕੰਟਰੀ ਆ ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮੋਰ ਦੈਨ 80% ਮਤਲਬ ਹਜੇ ਵੀ ਆਬਾਦੀ ਦੀ ਇਹੋ ਜਿਹੀ ਆ ਵੀ ਜਿਹਨੂੰ ਜਿਹੜੀਆਂ ਬੇਸਿਕ ਨੈਸੈਸਿਟੀਜ਼ ਹੁੰਦੀਆਂ ਨੇ, ਅਸੀਂ ਕਹਿ ਸਕਦੇ ਹਾਂ ਕਿ ਵਾਸ਼ਰੂਮ, ਕਲੀਨ ਡਰਿੰਕਿੰਗ ਵਾਟਰ ਜਿਹੜਾ ਆ ਉਹ ਵੀ ਇੰਡੀਅਨ ਸਟੇਟ ਪ੍ਰੋਵਾਈਡ ਨਹੀਂ ਕਰਵਾ ਸਕੀ। ਲੋਕ ਫਿਰ ਤੁਸੀਂ ਦੇਖ ਸਕਦੇ ਹੋ ਵੀ ਪੜ੍ਹ ਲਿਖ ਕੇ ਯੂਥ ਇੰਨਾ ਕੁ ਅਨਐਮਪਲੋਇਡ ਆ ਵੀ ਉਹ ਫਿਰ ਆਪਣੀ ਜਾਨ ਦਾ ਤੇ ਲਾ ਕੇ ਜਿੱਥੇ ਜੰਗ ਲੱਗੀ ਆ ਉੱਥੇ ਵੀ ਜਾ ਕੇ ਫਸ ਰਿਹਾ ਹੈ। ਪਰ ਇਹਦੇ ਵਿੱਚ ਜਿਹੜੀ ਦੂਜੀ ਗੱਲ ਮੈਂ ਤੁਹਾਨੂੰ ਕਹੀ ਆ ਵੀ ਇਹ ਵੀ ਪੋਸੀਬਿਲਿਟੀ ਆ
ਵੀ ਇੰਡੀਆ ਦੇ ਟ੍ਰੇਨਡ ਵੀ ਜਿਹੜੇ ਕੁਝ ਫਾਈਟਰਸ ਨੇ ਉਹ ਮਰਸਨਰੀਜ਼ ਦੇ ਰੂਪ ਦੇ ਵਿੱਚ ਰਸ਼ੀਆ ਦੇ ਵੱਲੋਂ ਜਾ ਕੇ ਲੜ ਰਹੇ ਹੋਣ, ਕਿਉਂਕਿ ਰਸ਼ੀਆ ਦੇ ਨਾਲ ਇੰਡੀਆ ਬੜਾ ਸਟਰੋਂਗ ਅਲਾਈ ਆ। ਤਾਂ ਹੀ ਫਿਰ ਕੱਲ੍ਹ ਨੂੰ ਇੰਡੀਆ ਜਿਹੜਾ ਆ ਉਹ ਰਸ਼ੀਆ ਦੀ ਤਵੱਕੋ ਰੱਖ ਰਿਹਾ ਹੈਲਪ ਦੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਦੇ ਵਿੱਚ। ਤੇ ਦੂਜੇ ਪਾਸੇ ਜਿਹੜੀ ਇਜ਼ਰਾਈਲ ਬਾਰੇ ਗੱਲ ਤੁਸੀਂ ਮਤਲਬ ਦਾ ਹਿੰਦੂ ਦੇ ਵਿੱਚ ਇਹ ਨਿਊਜ਼ ਲੱਗੀ ਆ ਕਿ ਅਰੁੰਧਤੀ ਰੋਏ ਮਤਲਬ ਦੁਨੀਆ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਆ। ਉਹਨਾਂ ਨੇ ਇੱਕ ਜਿਹੜਾ ਪ੍ਰੋਗਰਾਮ ਹੋਇਆ ਸੀ ਇੰਡੀਅਨਸ ਫॉर ਪੈਲਸਤੀਨ ਦੇ ਲਈ ਨਾਂ ਹੇਠ ਪ੍ਰੋਗਰਾਮ ਸੀ, ਉਹਦੇ ਵਿੱਚ ਬੋਲਦੇ ਆ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਕਿਵੇਂ ਜਿਹੜੀ ਇੰਡੀਆ ਦੀ ਗਵਰਨਮੈਂਟ ਆ ਉਹ ਇਸ ਸਾਰੇ ਕਨਫਲਿਕਟ ਦੇ ਵਿੱਚ ਡਾਇਰੈਕਟਲੀ ਇਜ਼ਰਾਈਲ ਦੀ ਸਪੋਰਟ ਕਰ ਰਹੀ ਆ। ਕਿ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ 42,000 ਬੰਦੇ ਦਾ ਜਿਹੜਾ ਮਈ 2023 ਦੇ ਵਿੱਚ ਪ੍ਰੋਮਿਸ ਕੀਤਾ ਸੀ ਇੰਡੀਆ ਨੇ, ਤੁਸੀਂ ਦੇਖੋ ਵੀ ਇਹ ਭਾਵੇਂ ਜਿਹੜਾ ਕਨਫਲਿਕਟ ਆ ਹਮਾਸ ਦੇ ਨਾਲ ਉਹ ਅਕਤੂਬਰ ਦੇ ਵਿੱਚ ਜਾ ਕੇ ਆਈ ਥਿੰਕ ਜਿੱਥੋਂ ਤੱਕ ਮੈਨੂੰ ਯਾਦ ਆ ਇਹ ਹੋਇਆ, ਪਰ ਉਸ ਤੋਂ ਪਹਿਲਾਂ ਹੀ ਮਈ 2023 ਦੇ ਵਿੱਚ ਇਜ਼ਰਾਈਲ ਨੇ ਇੰਡੀਆ ਦੇ ਨਾਲ ਇਹ ਐਗਰੀਮੈਂਟ ਕਰ ਲਿਆ ਸੀ ਕਿ ਤੁਸੀਂ ਸਾਨੂੰ 42,000 ਬੰਦਾ ਭੇਜਣਾ ਆ ਕੰਮ ਕਰਨ ਵਾਸਤੇ। ਕਿਉਂਕਿ ਉਹ ਬੰਦਾ ਕਿਹੜਾ ਆ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਲੇਬਰ ਕਲਾਸ ਹੁੰਦੀ ਆ, ਜਿਹੜੇ ਕੰਮ ਉੱਥੇ ਕਾਫੀ ਇਜ਼ਰਾਈਲ ਦੀ ਪ੍ਰੋਡਕਸ਼ਨ ਲਾਈਨ ਦੇ ਵਿੱਚ ਪੈਲਸਤੀਨੀਅਨ ਕਰਦੇ ਸੀ, ਪਰ ਉਹ ਕਨਫਲਿਕਟ ਕਰਕੇ ਜਿਹੜੀ ਉਹ ਕਿਉਂਕਿ ਇੱਕ ਸਪੇਸ ਬਣਨੀ ਸੀ ਉਹਦੇ ਵਾਸਤੇ ਫਿਰ ਉਹਨਾਂ ਨੇ ਇੰਡੀਆ ਤੱਕ ਅਪਰੋਚ ਕੀਤੀ। ਤੇ ਇੰਡੀਆ ਜਿਹੜਾ ਉਹ ਲਗਾਤਾਰ ਉਹਨਾਂ ਨੂੰ ਫੈਸਿਲੀਟੇਟ ਕਰ ਰਿਹਾ ਕਨਫਲਿਕਟ ਹੋਣ ਤੋਂ ਬਾਅਦ ਵੀ, ਤੇ ਬਲਕਿ ਕਨਫਲਿਕਟ ਤੋਂ ਬਾਅਦ ਇੰਡੀਆ ਨੇ ਉਹ ਲਗਾਤਾਰ ਰਿਕਰੂਟਮੈਂਟ ਤੇਜ਼ ਕਰਤੀ ਆ। ਤੇ ਹਰਿਆਣਾ ਤੇ ਕਿੰਨੀਆਂ ਹੋਰ ਸਟੇਟਸ ਦੇ ਵਿੱਚ ਜਿਹੜੇ ਰਿਕਰੂਟਮੈਂਟ ਸੈਂਟਰ ਖੋਲ੍ਹੇ ਗਏ ਆ ਜਿੱਥੇ ਲੋਕ ਆ ਕੇ ਫਿਰ ਮਤਲਬ ਉੱਥੇ ਕੰਮ ਕਰਨ ਦੇ ਲਈ ਜਾਂਦੇ ਆ। ਤੇ ਜਿਹੜਾ ਇੱਕ ਬੰਦਾ ਆ ਉਹਦੀ ਡੈਥ ਵੀ ਇੰਡੀਆ ਦੀ ਹੋਈ ਆ, ਇੰਡੀਅਨ ਸਿਟੀਜ਼ਨ ਦੀ। ਤੇ ਅਰੁੰਧਤੀ ਰੋਏ ਨੇ ਕਿਹਾ ਕਿ ਇੰਡੀਆ ਦੀ ਗਵਰਨਮੈਂਟ ਨੇ ਜਿਹੜੀ ਐਡਵਾਈਜ਼ਰੀ ਫਿਰ ਜਾਰੀ ਕੀਤੀ ਇਹਦੇ ਤੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਸਿਟੀਜ਼ਨ ਆ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਇਜ਼ਰਾਈਲ ਨਾ ਜਾਓ ਜੀ। ਮਤਲਬ ਇੰਡੀਅਨ ਗਵਰਨਮੈਂਟ ਨੇ ਇਹ ਕਿਹਾ ਕਿ ਤੁਸੀਂ ਆਪਣੀ ਸੇਫਟੀ ਦਾ ਖਿਆਲ ਰੱਖੋ, ਤੁਸੀਂ ਜੰਗ ਵਾਲੀ ਜਿੱਥੇ ਜੰਗ ਲੱਗੀ ਆ ਉਹਨਾਂ ਥਾਵਾਂ ਵੱਲ ਨਾ ਜਾਓ ਪਰ ਇਜ਼ਰਾਈਲ ਜਾਓ। ਤੇ ਉਹਦੇ ਵਿੱਚ ਅਰੁੰਧਤੀ ਰਾਏ ਕਹਿੰਦੇ ਵੀ ਆਪਣੇ ਆਪ 'ਚ ਸਟੇਟਮੈਂਟ ਦੱਸ ਰਹੀ ਆ ਕਿ ਜਿਹੜੀ ਇੰਡੀਅਨ ਗਵਰਨਮੈਂਟ ਆ ਉਹ ਕੀ ਚਾਹੁੰਦੀ ਆ। ਉਹ ਇਹ ਚਾਹੁੰਦੀ ਆ ਕਿ ਜਿਹੜੇ ਉਹਦੇ ਲੋਕ ਨੇ ਉਹ ਇਜ਼ਰਾਈਲ ਜਾਣ ਤੇ ਉਹ ਇਜ਼ਰਾਈਲ ਨੂੰ ਆਪਣੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਵਫਾਦਾਰੀ ਆ ਉਹ ਸਾਬਤ ਕਰ ਰਿਹਾ ਹੈ ਇੰਡੀਆ ਇਸ ਜੰਗ ਦੇ ਵਿੱਚ। ਤੇ ਜਿਹੜਾ ਵੈਸੇ ਹੀ ਇੰਡੀਆ ਦੇ ਵਿੱਚ ਐਂਟੀ ਮੁਸਲਿਮ ਹੇਟ ਜਿਹੜੀ ਹੈਗੀ ਆ ਉਹ ਇਸ ਸਾਰੀ ਪੋਲਿਸੀ ਦੇ ਵਿੱਚ ਵੀ ਦਿਖ ਰਹੀ ਆ ਵੀ ਇਸ ਟਾਈਮ ਇੰਡੀਆ 'ਚ ਜਿਹੜੀ ਪਾਰਟੀ ਰੂਲ ਕਰ ਰਹੀ ਆ ਮੋਦੀ ਗਵਰਨਮੈਂਟ, ਉਹ ਤਾਂ ਅਸੀਂ ਦੇਖਦੇ ਹੋ ਕਿ ਕਿਵੇਂ ਮੁਸਲਮਾਨਾਂ ਦੇ ਘਰ ਤੱਕ ਢਾਏ ਜਾ ਰਹੇ ਆ ਕਿ ਜੇ ਕੋਈ ਆਪਣੇ ਖਿਲਾਫ ਹੁੰਦੇ ਧੱਕੇ ਤੇ ਬੋਲਦਾ ਵੀ ਆ ਜੀ। ਪਰ ਮੈਨੂੰ ਅਮਰਵੀਰ ਸਿੰਘ ਜੀ ਮਤਲਬ ਸਭ ਤੋਂ ਵੱਡਾ ਇਹ ਦੁੱਖ ਨਾਲ ਵੀ ਕਹਿਣਾ ਪੈਂਦਾ ਕਿ ਜਿਹੜੀ ਮੁਸਲਿਮ ਯੂਨਿਟੀ ਆ ਦੁਨੀਆ ਦੇ ਵਿੱਚ, ਅਸੀਂ ਭਾਵੇਂ ਮੁਸਲਿਮ ਦੇਸ਼ ਆਪਣੇ ਆਪਸ 'ਚ ਬੜਾ ਲੜਦੇ ਆ ਪਰ ਫਿਰ ਵੀ ਮਤਲਬ ਜਦੋਂ ਇਹ ਗੱਲ ਸਪਸ਼ਟ ਹੋਵੇ ਵੀ ਇੰਡੀਆ ਇੰਨੀ ਜ਼ਿਆਦਾ ਹੇਟ ਰੱਖਦਾ ਮੁਸਲਿਮਸ ਦੇ ਖਿਲਾਫ, ਤਾਂ ਵੀ ਜਿਹੜੀਆਂ ਕਾਫੀ ਅਰਬ ਕੰਟਰੀਜ਼ ਨੇ ਉਹ ਇੰਡੀਆ ਦੇ ਨਾਲ ਆਪਣੇ ਕਹਿ ਸਕਦੇ ਹਾਂ ਕਿ ਮਫਾਦਾਂ ਦੇ ਲਈ ਜਿਹੜੀ ਮੁਸਲਿਮਸ ਦੀ ਲਾਈਫ ਆ ਇੱਥੇ ਉਹਦਾ ਸੌਦਾ ਕਰਦੀਆਂ ਨਜ਼ਰ ਆ ਰਹੀਆਂ ਨੇ ਹੁਣ ਤੱਕ ਜੀ। ਮਤਲਬ ਇਸ ਸਾਰੀ ਵਾਰ ਦੇ ਵਿੱਚ ਵੀ ਦੇਖਿਆ ਤੁਸੀਂ, ਪਿਛਲੇ ਅਸੀਂ ਦਿਨਾਂ 'ਚ ਵੀ ਦੇਖਿਆ ਕਿ ਕਿਵੇਂ ਕਤਰ ਨੂੰ ਭਾਵੇਂ ਸਪਸ਼ਟ ਰੂਪ ਦੇ ਵਿੱਚ ਕਤਰ ਨੇ ਬੰਦੇ ਫੜੇ ਸੀ ਇਹਨਾਂ ਦੇ, ਪਰ ਫਿਰ ਉਹ ਛੱਡੇ ਆ ਉਹਨਾਂ ਨੇ ਜਿਹੜੇ ਮਤਲਬ ਉੱਥੇ ਸਪਾਈਂਗ ਕਰ ਰਹੇ ਸੀ। ਤਾਂ ਇਹ ਮੁਸਲਿਮ ਕੰਟਰੀਜ਼ ਦਾ ਵੀ ਜਿਹੜਾ ਇਹਦੇ ਤੇ ਰੋਲ ਆ ਉਹ ਕਾਫੀ ਨਿਰਾਸ਼ਾ ਵਾਲਾ ਹੀ ਆ ਜਿਹੜੇ ਇੰਡੀਆ ਦੇ ਮੁਸਲਮਾਨ ਨੇ ਉਹਨਾਂ ਦੇ ਲਈ, ਕਿਉਂਕਿ ਉਹ ਤਾਂ ਇੱਕ ਟੇਕ ਰੱਖਦੇ ਆ ਵੀ ਇਹ ਸਾਡੇ ਨਾਲ ਦੇ ਸਾਡੇ ਭਰਾ ਨੇ ਵੀ ਸਾਡੀ ਕਿਤੇ ਸਪੋਰਟ ਕਰਨਗੇ, ਪਰ ਉਹ ਜਦੋਂ ਇਸ ਤਰ੍ਹਾਂ ਦੇ ਉਹਨਾਂ ਦੇ ਡਿਸੀਜਨ ਹੁੰਦੇ ਆ ਤਾਂ ਉਹ ਹੋਰ ਹੱਲਾਸ਼ੇਰੀ ਮਿਲਦੀ ਆ ਇੰਡੀਆ ਦੇ ਵਿੱਚ ਜਿਹੜੀ ਐਂਟੀ ਮੁਸਲਿਮ ਹੇਟ ਜਾਂ ਐਂਟੀ ਮੁਸਲਿਮ ਕੈਂਪੇਨ ਚੱਲ ਰਹੀ ਆ ਉਸ ਨੂੰ। ਤੇ ਇਹ ਜਿਹੜੀ ਸਾਰੀ ਗੱਲਬਾਤ ਸੀ ਫਿਰ ਉਦੋਂ ਇਹ ਅਮਰਵੀਰ ਸਿੰਘ ਜੀ ਸਪਸ਼ਟ ਹੁੰਦਾ ਕਿ ਇੰਡੀਆ ਇਹਨਾਂ ਦੋਵੇਂ ਕਨਫਲਿਕਟ ਜ਼ੋਨਸ ਦੇ ਵਿੱਚ ਐਕਟਿਵਲੀ ਪਾਰਟੀਸਪੇਟ ਕਰ ਰਿਹਾ ਤੇ ਉਹਦੇ ਵਿੱਚ ਉਹ ਜਿੱਥੇ ਇੱਕ ਪਾਸੇ ਇਜ਼ਰਾਈਲ ਨੂੰ ਸਪੋਰਟ ਕਰ ਰਿਹਾ ਹੈ ਬੰਦਿਆਂ ਦੇ ਨਾਲ, ਸਿਰਫ ਮੋਰਲ ਸਪੋਰਟ ਨਹੀਂ, ਮਤਲਬ ਅਸੀਂ ਕਹਿ ਸਕਦੇ ਹਾਂ ਕਿ ਤੁਹਾਡੀ ਮਤਲਬ ਹਿਊਮਨ ਸਪੋਰਟ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਉੱਥੇ ਨਾਲ ਹੀ ਰਸ਼ੀਆ ਤੇ ਯੂਕਰੇਨ ਕਨਫਲਿਕਟ ਦੇ ਵਿੱਚ ਰਸ਼ੀਆ ਨੂੰ ਆਰਮਡ ਫਾਈਟਰਸ ਪ੍ਰੋਵਾਈਡ ਕਰਵਾ ਰਿਹਾ ਜੀ। ਬਿਲਕੁਲ ਇਹ ਗੱਲ ਸਾਹਮਣੇ, ਹਾਲਾਂਕਿ ਇਜ਼ਰਾਈਲ ਵਾਲੀ ਜਿਹੜੀ ਹੈ ਇਹਦਾ ਜ਼ਰੂਰ ਜ਼ਿਕਰ ਹੋ ਰਿਹਾ ਹੈ, ਪਰ ਮੈਂ ਸਾਡੇ ਦਰਸ਼ਕਾਂ ਲਈ ਇਹ ਵੀ ਦੱਸ ਦਿਆਂ ਵੀ ਜਿਹੜੀ ਰਸ਼ੀਆ ਵਾਲੀ ਗੱਲ ਹੈਗੀ ਹੈ ਇਹਦੇ 'ਤੇ ਹਜੇ ਤੱਕ ਸਰਕਾਰ ਨੇ ਵੀ ਚੁੱਪ ਧਾਰੀ ਹੋਈ ਹੈ ਤੇ ਇਹਦਾ ਜ਼ਿਕਰ ਵੀ ਵਾਈਡਲੀ ਮੀਡੀਆ ਦੇ ਵਿੱਚ ਜਾਂ ਕਿਤੇ ਵੀ ਹੋਰ ਨਹੀਂ ਕੀਤਾ ਜਾ ਰਿਹਾ। ਬਸ ਜਿਹੜੀ ਇਹ 7 ਜਣਿਆਂ ਦੀ ਵੀਡੀਓ ਉੱਥੋਂ ਆਈ ਹੈ ਇਹਦੇ 'ਤੇ ਜ਼ਰੂਰ ਇਸ ਵਕਤ ਗੱਲਬਾਤ ਹੋ ਰਹੀ ਹੈ, ਪਰ ਗੱਲ ਜਿਹੜੀ ਅਸਲ ਦੇ ਵਿੱਚ ਜੋ ਅਸੀਂ ਮੀਡੀਆ ਦੇ ਵਿੱਚ ਜਾਂ ਜਿਹੜੀ ਸਟੋਰੀ ਦਾ ਸੁਖਵਿੰਦਰ ਸਿੰਘ ਜੀ ਤੁਸੀਂ ਜ਼ਿਕਰ ਕੀਤਾ ਆ
ਗੱਲ ਇਹਦੇ ਤੋਂ ਡੀਪਰ ਜਾ ਕੇ ਹੋਰ ਬਿਯੋਂਡ ਜਾਂਦੀ ਹੈ। ਜਿਵੇਂ ਅਰੁੰਧਤੀ ਰॉय ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਸਿੱਧੀ ਜੀ ਗੱਲ ਕਹੀ ਸੀਗੀ, ਮੈਂ ਉਹਨਾਂ ਦੀ ਕੋਟ ਹੈਗੀ ਹੈ ਇੱਕ ਜਿਹੜੀ ਮੈਂ ਪੜ੍ਹਨੀ ਚਾਹੂੰਗਾ। ਉਹ ਕਹਿੰਦੇ ਆ, ਐਂਡ ਨਾਓ ਵਾਈਲ ਦ US exports what it has in abundant surplus weapons and money to aid Israel's genocide, India too is exporting what our country has in abundant surplus, the unemployed poor, to replace the Palestinian workers in Israel। ਤਾਂ ਮਤਲਬ ਜੋ ਅਮਰੀਕਾ ਦੇ ਕੋਲ ਹੈ ਸਮਾਨ ਉਹ ਅਮਰੀਕਾ ਭੇਜ ਰਿਹਾ ਇਜ਼ਰਾਈਲ ਨੂੰ, ਅਤੇ ਭਾਰਤ ਕੋਲ ਬੰਦੇ ਹੈਗੇ ਆ ਵਾਧੂ ਭੇਜਣ ਦੇ ਲਈ, ਜਿਹੜੇ ਜਿਨ੍ਹਾਂ ਕੋਲ ਨੌਕਰੀਆਂ ਨਹੀਂ ਹੈਗੀਆਂ ਉਹ ਉੱਥੋਂ ਸ਼ਿਪ ਕਰਕੇ ਉਹ ਇਜ਼ਰਾਈਲ ਦੇ ਵਿੱਚ ਲੜਨ ਦੇ ਲਈ ਭੇਜ ਰਹੇ ਆ। ਅਤੇ ਰੂਸ ਦੇ ਹਵਾਲੇ ਨਾਲ ਮਤਲਬ ਇਹ ਗੱਲ ਜਦੋਂ ਹੁਣ ਵੀਡੀਓ ਦੇ ਰਾਹੀਂ ਸਾਹਮਣੇ ਆਉਂਦੀ ਆ, ਇੱਕ ਹੋਰ ਸਟੋਰੀ ਰਸ਼ੀਆ ਦੇ ਹਵਾਲੇ ਨਾਲ ਅੱਜ ਮੀਡੀਆ ਦੇ ਵਿੱਚ ਆਈ ਹੈ, ਜਿਹਦੇ ਵਿੱਚ ਸਿੱਧੀ ਗੱਲ ਕਹੀ ਜਾ ਰਹੀ ਹੈ ਕਿ CBI ਬਸਟ ਨੈਟਵਰਕ ਇਨਵੋਲਵਡ ਇਨ ਟ੍ਰੈਫਿਕਿੰਗ ਇੰਡੀਅਨਸ ਟੂ ਰਸ਼ੀਆ ਯੂਕਰੇਨ ਵਾਰ ਜ਼ੋਨ, ਜਿਹਦਾ ਤੁਸੀਂ ਜ਼ਿਕਰ ਕੀਤਾ ਆ ਕਿ ਉੱਥੋਂ ਬੰਦਿਆਂ ਨੂੰ ਇਹ ਕਹਿ ਕੇ ਭੇਜਿਆ ਜਾ ਰਿਹਾ ਕਿ ਜੀ ਉਹਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ, ਅਤੇ ਜਿਹੜੀ ਲੌਜਿਸਟੀਕਲ ਸਪੋਰਟ ਹੈਗੀ ਹੈ ਫੌਜ ਦੇ ਲਈ ਜਾਂ ਫੌਜ ਦਾ ਬਿਹਾਈਂਡ ਐਕਟਿਵ ਵਾਰ ਜ਼ੋਨ 'ਚ ਨਾ ਰਹਿ ਕੇ ਬਿਹਾਈਂਡ ਦਾ ਲਾਈਨ ਰਹਿ ਕੇ ਤੁਸੀਂ ਸਪੋਰਟ ਕਰਨੀ ਹੈ, ਉਸ ਕਿਸਮ ਦੇ ਛਲਾਵੇ ਦੇ ਕੇ ਲੋਕਾਂ ਨੂੰ ਰਿਕਰੂਟ ਕਰਕੇ ਉੱਥੇ ਭੇਜਿਆ ਜਾ ਰਿਹਾ ਹੈ। ਸੋ ਇਹ ਗੱਲ ਮਤਲਬ ਸਮਝ ਦੇ ਵਿੱਚ ਨਹੀਂ ਆਉਂਦੀ ਵੀ ਸਰਕਾਰ ਨੂੰ ਇਹਨਾਂ ਗੱਲਾਂ ਦਾ ਨਾ ਪਤਾ ਹੋਵੇ। ਰੈਦਰ ਕੁਐਸਚਨ ਇਸ ਵਕਤ ਮੋਦੀ ਗਵਰਨਮੈਂਟ ਦੇ ਉੱਤੇ ਬਣਦਾ ਕਿ ਕੀ ਉਹ ਇਹ ਸਾਰੇ ਬੰਦੇ ਜਿਹੜੇ ਹੈਗੇ ਆ, ਜਿਵੇਂ ਤੁਸੀਂ ਜ਼ਿਕਰ ਕੀਤਾ ਮਾਸਕੋ ਦੇ ਸੈਂਟਰ ਦਾ, ਜਿੱਥੇ ਪਿਛਲੇ ਕੁਝ ਦਿਨਾਂ ਦੇ ਵਿੱਚ 70 ਤੋਂ 100 ਇੰਡੀਅਨ ਜਿਹੜੇ ਹੈਗੇ ਆ ਉਹ ਰਸ਼ੀਅਨ ਸਾਈਡ 'ਤੇ ਰਿਕਰੂਟ ਕੀਤੇ ਗਏ ਆ, ਉਹਨਾਂ ਦੀ ਜਿਹੜੀ ਰਿਕਰੂਟਮੈਂਟ ਹੈਗੀ ਹੈ ਕੀ ਉਹ ਸਰਕਾਰੀ ਸ਼ਹਿ ਦੇ ਉੱਤੇ ਹੋ ਰਹੀ ਹੈ? ਇਹ ਇੱਕ ਵੱਡਾ ਸਵਾਲ ਹੈ ਜੋ ਇਸ ਵਕਤ ਮੋਦੀ ਸਰਕਾਰ ਦੇ ਸਾਹਮਣੇ ਆ ਕੇ ਖਲੋਤਾ। ਅਤੇ ਉਸੇ ਨੂੰ ਪਹਿਲਾਂ ਪ੍ਰੀਐਂਪਟ ਕਰਦਿਆਂ ਅੱਜ ਦੀ ਜਿਹੜੀ ਇਹ ਸਟੋਰੀ CBI ਬਸਟ ਦੀ ਸਾਹਮਣੇ ਆਈ ਹੈ ਕਿ CBI ਨੇ ਇੰਨੇ ਸੈਂਟਰ 6-7 ਸਟੇਟਾਂ ਦੇ ਨਾਂ ਦੇ ਕੇ ਕਿ ਜੀ ਅਸੀਂ ਇੱਥੋਂ ਇਸ ਕਿਸਮ ਦੇ ਸੈਂਟਰ ਏਜੰਟਾਂ ਨੂੰ ਅਸੀਂ ਫੜ ਲਿਆ ਆ, ਉਹਨਾਂ ਕੋਲੋਂ ਆਹ ਜਿਹੜੀ ਹੈਗੀ ਹੈ ਬਰਾਮਦਗੀ ਹੋਈ ਹੈ। ਸੋ ਇਹ ਮਤਲਬ ਕਿਤੇ ਨਾ ਕਿਤੇ ਉਹ ਪ੍ਰੀਐਂਪਟ ਕਰਨ ਵਾਲੀ ਲਾਈਨ ਜ਼ਿਆਦਾ ਲੱਗ ਰਹੀ ਹੈ, ਜਿੱਥੇ ਸਮਝ ਆਉਂਦਾ ਵੀ ਸਰਕਾਰੀ ਨੀਤੀ ਦੇ ਤਹਿਤ ਇਹ ਜਿਹੜੀ ਰਿਕਰੂਟਮੈਂਟ ਹੈ ਉਹ ਕੀਤੀ ਜਾ ਰਹੀ ਹੈ। ਅਤੇ ਹੁਣ ਜਦੋਂ ਉਹ ਗੱਲ ਜੱਗ ਜ਼ਾਹਰ ਹੋਣ ਲੱਗ ਰਹੀ ਹੈ ਜਾਂ ਇਹ ਦਿਖਣ ਲੱਗ ਗਿਆ ਵੀ ਭਾਈ ਉਹ ਵੀਡੀਓ ਆ ਗਈ ਉੱਧਰੋਂ ਬੰਦਿਆਂ ਦੀ, ਅਤੇ ਹੁਣ ਇਹ ਗੱਲ ਜਿਹੜੀ ਹੈ ਭਾਂਡਾ ਸਾਡਾ ਭੰਨਿਆ ਜਾਣਾ ਅਤੇ ਲੋਕਾਂ ਨੂੰ ਰਿਕਰੂਟ ਕਰਨ ਦੇ ਲਈ, ਅਤੇ ਉਹ ਸਾਰੀ ਗੱਲ ਏਜੰਟਾਂ ਦੇ ਉੱਤੇ ਪਾ ਕੇ ਉਸ ਕਿਸਮ ਦਾ ਬਣਾ ਕੇ ਉਹਨੂੰ ਤੁਸੀਂ ਕਵਰ ਅਪ ਜਿਹੜਾ ਹੈਗਾ ਉਹਦਾ ਉਹ ਕਰ ਦਿਓ। ਸੋ ਇਹ ਮਤਲਬ ਇੱਕ ਬੜੀ ਇੰਡੀਆ ਦੀ ਜਿਹੜੀ ਨੀਤੀ ਹੈਗੀ ਹੈ, ਪਾਲਿਸੀ ਹੈ, ਫੋਰਨ ਪਾਲਿਸੀ ਦੇ ਥੱਲੇ ਵੀ ਇਹ ਮਤਲਬ ਬੜਾ ਇੱਕ ਗੁੰਝਲਦਾਰ ਜਿਹਾ ਉਹ ਬਣਿਆ ਹੋਇਆ, ਜਿਹਦੀਆਂ ਤੰਦਾਂ ਹੌਲੀ ਹੌਲੀ ਕਰਕੇ ਖੁੱਲ੍ਹ ਰਹੀਆਂ ਨੇ ਅਤੇ ਸਾਡੇ ਸਾਹਮਣੇ ਆ ਰਹੀਆਂ ਨੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ।